ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਹੋਏ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬੀ ਰੇਡੀਓ ਯੂਐਸਏ ਨੂੰ ਸੁਣ ਰਹੇ ਤੇ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਭਾਰਤ ਦੇ ਹਾਲਾਤਾਂ ਦੇ ਬਾਰੇ। ਰਾਮ ਨੌਮੀ ਹਿੰਦੂਆਂ ਦਾ ਬੜਾ ਪਵਿੱਤਰ ਤਿਉਹਾਰ ਹੈ ਤੇ ਬੜੇ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਸਾਰੇ ਹੀ ਤਿਉਹਾਰ ਮਨਾਏ ਜਾਣੇ ਚਾਹੀਦੇ ਨੇ। ਹਰ ਫਿਰਕੇ ਦੇ ਹਰ ਤਿਉਹਾਰ ਦਾ ਆਦਰ ਸਤਿਕਾਰ ਹੋਣਾ ਚਾਹੀਦਾ। ਪਰ ਭਾਰਤ ਦੇ ਵਿੱਚ ਤਿਉਹਾਰਾਂ ਦੇ ਨਾਲ ਨੈਰੇਟਿਵ ਬਦਲੇ ਜਾ ਰਹੇ ਨੇ। ਭਾਰਤ ਦੇ ਵਿੱਚ ਤਿਉਹਾਰ ਹੁਣ ਤਿਉਹਾਰ ਮਨਾਉਣ ਦਾ ਤਰੀਕਾ ਨਹੀਂ ਰਹੇ। ਭਾਰਤ ਦੇ ਵਿੱਚ ਤਿਉਹਾਰਾਂ ਦਾ ਸੰਬੰਧ ਹੁਣ ਸਿਰਫ ਸ਼ਰਧਾ ਦੇ ਨਾਲ ਨਹੀਂ ਹੈ। ਇਹਨਾਂ ਚੀਜ਼ਾਂ ਦਾ ਸਿਆਸੀਕਰਨ ਹੋ ਗਿਆ ਤੇ ਗੱਦੀਆਂ ਤੇ ਬਿਰਾਜਮਾਨ ਲੋਕ, ਸੱਤਾਧਾਰੀ ਲੋਕ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਜੇਕਰ ਤੁਸੀਂ ਮਹਿੰਗਾਈ ਲੋਕਾਂ ਤੋਂ ਲੁਕਾਉਣੀ ਆ, ਜੇਕਰ ਤੁਸੀਂ ਰੁਜ਼ਗਾਰ ਮੰਗ ਰਹੇ ਲੋਕਾਂ ਦਾ ਧਿਆਨ ਡਾਇਵਰਟ ਕਰਨਾ ਹੈ ਤਾਂ ਇਹਨਾਂ ਚੀਜ਼ਾਂ ਨੂੰ ਧਰਮ ਦਾ ਮੁਲੰਮਾ ਚਾੜ ਕੇ ਚੰਗੀ ਤਰ੍ਹਾਂ ਘਰੇ ਆਪਣੇ ਚੈਨ ਦੀ ਨੀਂਦ ਸੌਂ ਸਕਦੇ ਹੋ ਸਕਦਾ ਤੁਹਾਡੇ ਦੇਸ਼ ਦੇ ਵਿੱਚ ਟੀਵੀ ਦੇਖਣ ਵਾਲੇ ਬੰਦੇ ਲਈ ਪੈਟਰੋਲ ਦੇ ਵਧੇ ਭਾਵਾਂ ਤੋਂ ਜ਼ਿਆਦਾ ਖਬਰ ਉਹ ਅਹਿਮੀਅਤ ਰੱਖਦੀ ਹੋਏ ਜਿਹੜੀ ਕਿਸੇ ਧਾਰਮਿਕ ਥਾਂ ਦੀ ਭੰਨਤੋੜ ਦੇ ਨਾਲ ਜੁੜੀ ਹੋਈ ਹੋਵੇ। ਔਰ ਇਹ ਤਾਂ ਕਹਿਣਾ ਬਣਦਾ ਹੀ ਅਸੀਂ ਧਾਰਮਿਕ ਤੌਰ ਤੇ ਜਜ਼ਬਾਤੀ ਲੋਕ ਹਾਂ। ਪਰ ਰਾਮ ਨੌਮੀ ਤਿਉਹਾਰ ਦੀ ਆੜ ਦੇ ਹੇਠ ਜੋ ਹੋਇਆ ਅਤੀ ਨਿੰਦਣਯੋਗ ਤੇ ਬਹੁਤ ਹੀ ਸ਼ਰਮਨਾਕ ਵਰਤਾਰਾ ਸੀ। ਕਿੱਥੇ ਲਿਖਿਆ ਹੈ ਹਿੰਦੂਆਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਕਿ ਜਦੋਂ ਤੁਸੀਂ ਆਪਣੇ ਧਰਮ ਦਾ ਜਲੂਸ ਕੱਢਣਾ ਹੈ ਤੇ ਦੂਜੇ ਧਾਰਮਿਕ ਥਾਂ ਤੇ ਚੜ੍ਹ ਕੇ ਉੱਥੇ ਝੰਡੇ ਫਹਿਰਾ ਦਿਓ। ਕਿੱਥੇ ਲਿਖਿਆ? ਕਿਤੇ ਵੀ ਨਹੀਂ ਲਿਖਿਆ। ਪਰ ਝੰਡੇ ਕਿਉਂ ਫਹਿਰਾਏ ਜਾ ਰਹੇ ਹੈ? ਤੋੜਾਂ ਭੰਨਾਂ ਕਿਉਂ ਕੀਤੀਆਂ ਜਾ ਰਹੀਆਂ? ਕਿਉਂਕਿ ਇੱਕ ਪਾਰਟੀ ਵਿਸ਼ੇਸ਼, ਇੱਕ ਏਜੰਡਾ ਵਿਸ਼ੇਸ਼ ਚਾਹੁੰਦਾ ਹੈ ਕਿ ਐਂਟੀ ਮਾਈਨੋਰਟੀ, ਘੱਟ ਗਿਣਤੀਆਂ ਦੇ ਉਲਟ ਦੇਸ਼ ਦੇ ਵਿੱਚ ਇੱਕ ਮਾਹੌਲ ਸਿਰਜਿਆ ਜਾਏ। ਦੇਸ਼ ਦੇ 6 ਵੱਡੇ ਰਾਜਾਂ ਦੇ ਵਿੱਚ ਰਾਮਨੌਮੀ ਮੌਕੇ ਝੜਪਾਂ ਹੋਈਆਂ ਨੇ, ਕਲੈਸ਼ ਹੋਏ ਨੇ, ਕਮਿਊਨਿਟੀ ਕਲੈਸ਼ਸ ਜਿਨ੍ਹਾਂ ਨੂੰ ਕਹਿ ਦਿੰਦੇ ਆਪਾਂ। ਤਾਂ ਇਹਨਾਂ ਚੀਜ਼ਾਂ ਨੂੰ ਕਿਵੇਂ ਲਿੰਕ ਕੀਤਾ ਜਾਏ? ਬਹੁਤ ਲੋਕ ਕਹਿੰਦੇ ਨੇ, ਜਿਹੜਾ ਹਿੰਦੂ ਮੀਡੀਆ ਕਹਿ ਲਓ ਜਾਂ ਸਰਕਾਰੀ ਮੀਡੀਆ, ਉਹ ਕਹਿੰਦਾ ਕਿ ਪਥਰਾਬਾਜ਼ੀਆਂ ਹੋਈਆਂ, ਜਿਹੜੇ ਸ਼ਾਂਤਪੂਰਵਕ ਜਲੂਸ ਨਿਕਲ ਰਹੇ ਸੀਗੇ। ਪਥਰਾਬਾਜ਼ੀਆਂ ਹੋਈਆਂ ਹੋਣਗੀਆਂ, ਅਸੀਂ ਨਹੀਂ ਇਹਨਾਂ ਚੀਜ਼ਾਂ ਤੋਂ ਡਿਨਾਈ ਕਰਦੇ ਕਿ ਹੋਈਆਂ ਨਹੀਂ ਹੈ। ਪਰ ਕੀ ਉਹ ਵੀਡੀਓ ਵੀ ਨਹੀਂ ਚੱਲੀਆਂ ਜਾਂ ਉਹ ਵੀਡੀਓ ਵੀ ਨਹੀਂ ਬਾਹਰ ਆਈਆਂ ਜਿੱਥੇ ਮਸਜਿਦਾਂ ਦੇ ਉੱਤੇ ਚੜ੍ਹ ਕੇ ਜਿਹੜੇ ਮੁੰਡੇ ਸੀਗੇ, ਜਿਹੜੇ ਇੱਕ ਤਰੀਕੇ ਨਾਲ ਹੁੜਦੰਗਕਾਰੀ ਕਹਿ ਦਿੰਦੇ, ਹਾਲਾਂਕਿ ਹੁੜਦੰਗ ਹਿੰਦੀ ਦਾ ਸ਼ਬਦ ਆ, ਜਿਹੜੇ ਮੋਟਰਸਾਈਕਲਾਂ 'ਤੇ ਸਵਾਰ ਸੀ ਔਰ ਹਮੇਸ਼ਾ ਦੀ ਤਰ੍ਹਾਂ ਜਿਵੇਂ ਮੁਸਲਮਾਨਾਂ ਦੇ ਇਲਾਕਿਆਂ ਦੇ ਵਿੱਚ ਆ ਕੇ ਉਹ ਉੱਚੀ ਉੱਚੀ ਸਪੀਕਰ ਚਲਾਉਂਦੇ ਨੇ, ਜਿਵੇਂ ਮਸਜਿਦਾਂ 'ਤੇ ਚੜ੍ਹ ਕੇ ਝੰਡੇ ਬਦਲੇ ਗਏ। ਤਾਂ ਇਹ ਕੀ ਹੈ? ਜਲੂਸ ਦਾ ਮੰਤਵ ਜੇ ਕਿਸੇ ਫਿਰਕਾ ਵਿਸ਼ੇਸ਼ ਨੂੰ ਟਾਰਗੇਟ ਕਰਨਾ ਤਾਂ ਮਾਫ਼ ਕਰਨਾ, ਉਹ ਧਾਰਮਿਕ ਜਜ਼ਬਾਤਾਂ ਵਾਲਾ ਜਲੂਸ ਨਹੀਂ ਹੋਊਗਾ। ਉਹ ਤੁਹਾਡੇ ਸਿਆਸੀ ਪ੍ਰਗਟਾਵਿਆਂ ਦੀ ਤਰਜਮਾਨੀ ਕਰਦਾ ਹੋ ਸਕਦਾ ਵਾ ਔਰ ਉਹਨੂੰ ਤੁਸੀਂ ਹਿੰਦੂ ਤਿਉਹਾਰਾਂ ਦੀ ਆੜ ਦੇ ਹੇਠ ਕਰ ਰਹੇ ਹੋ। ਮੇਰੇ ਖਿਆਲ ਦੇ ਨਾਲ ਤਾਂ ਹਿੰਦੂ ਬਹੁਗਿਣਤੀ ਲੋਕਾਂ ਨੂੰ ਇਹਦੇ ਵਿਰੁੱਧ ਬੋਲਣਾ ਚਾਹੀਦਾ ਵਾ ਕਿ ਤੁਸੀਂ ਸਾਡੇ ਤਿਉਹਾਰਾਂ ਦਾ ਸਿਆਸੀਕਰਨ ਕਰ ਦਿੱਤਾ ਵਾ। ਹਰ ਇੱਕ ਚੀਜ਼ ਦੇ ਵਿੱਚ ਤੁਸੀਂ ਪੋਲੀਟੀਕਲ ਐਂਗਲ ਲੈ ਆਉਣੇ ਹੋ। ਹੋਇਆ ਕੀ ਆ ਵੀ 4 ਵੱਡੇ ਰਾਜਾਂ ਜਿਨ੍ਹਾਂ ਦੇ ਵਿੱਚ ਗੁਜਰਾਤ ਦਾ ਨਾਮ ਆਉਂਦਾ ਵਾ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਝਾਰਖੰਡ ਤੇ ਦਿੱਲੀ ਤੇ ਗੋਆ ਵੀ ਹੁਣ ਐਡ ਹੋ ਗਏ ਆ। ਇਹਨਾਂ ਤਿਉਹਾਰਾਂ ਦੇ ਮੌਕੇ, ਰਾਮਨੌਮੀ ਦੇ ਮੌਕੇ ਕੱਢੇ ਗਏ ਜਲੂਸ ਦੇ ਵਿੱਚ ਹਿੰਸਾ ਹੋਈ ਆ, ਪਥਰਾਬਾਜ਼ੀ ਹੋਈ ਆ ਤੇ ਇੱਕ ਬੰਦੇ ਦੀ ਮੌਤ ਹੋ ਗਈ ਆ ਗੁਜਰਾਤ ਦੇ ਵਿੱਚ। ਹਿੰਮਤ ਨਗਰ ਤੇ ਖੰਭਾਤ ਇਲਾਕੇ ਆ ਜਿੱਥੇ ਜ਼ਿਆਦਾ ਹਿੰਸਾ ਹੋਈ ਸੀਗੀ ਤੇ ਇੱਕ ਬੰਦੇ ਦੀ ਮੌਤ ਹੋਈ ਹੈ। ਮੱਧ ਪ੍ਰਦੇਸ਼ ਦੇ ਖਰੋਗਣ ਸ਼ਹਿਰ ਦੇ ਵਿੱਚ ਐਸਪੀ ਤੇ ਗੋਲੀ ਮਾਰੀ ਦਿੱਤੀ ਗਈ ਹੈ, ਪੈਰ ਦੇ ਵਿੱਚ ਗੋਲੀ ਲੱਗੀ। ਹਾਲਾਂਕਿ ਹੁਣ ਕੀ ਉੱਥੋਂ ਦੀ ਭਾਜਪਾ ਸਰਕਾਰ ਉਹ ਬੰਦਾ ਲੱਭ ਕੇ ਲਿਆਏਗੀ ਜਿਹਨੇ ਐਸਪੀ ਤੇ ਗੋਲੀ ਮਾਰੀ ਆ? ਆਮ ਬੰਦੇ ਦਾ ਕਿੱਥੇ ਹੌਸਲਾ ਵਗਦਾ ਵਾ ਐਸਪੀ ਤੇ ਗੋਲੀ ਮਾਰ ਦੇਊਗਾ? ਪਤਾ ਲੱਗਣਾ ਚਾਹੀਦਾ। ਗੁਜਰਾਤ ਦੇ ਵਿੱਚ ਬੀਜੇਪੀ ਦੀ ਸਰਕਾਰ ਆ, ਦਿੱਲੀ ਦੇ ਵਿੱਚ ਹਿੰਸਾ ਹੋਈ ਆ। ਸੋ ਇਹ ਚੀਜ਼ਾਂ ਸਾਬਿਤ ਕਰਦੀਆਂ ਨੇ ਕਿ ਜਿਹੜਾ ਅਸੀਂ ਸ਼ਾਮ ਨੂੰ ਟੈਲੀਵਿਜ਼ਨ 'ਤੇ ਬਹਿ ਕੇ ਪ੍ਰਾਈਮ ਟਾਈਮ ਲਾਉਣੇ ਆ ਨਾ, ਜਿਹੜੇ ਅਸੀਂ ਅਖਬਾਰ ਪੜ੍ਹਦੇ ਜਿਨ੍ਹਾਂ ਦੇ ਵਿੱਚ ਇੱਕ ਫਿਰਕਾ ਵਿਸ਼ੇਸ਼ ਦਾ ਕਾਲਮ ਆਉਂਦਾ ਕਿ ਬਈ ਫਲਾਣੇ ਭਾਈਚਾਰੇ ਦਾ ਇਕੱਠ ਸੀਗਾ ਤੇ ਫਲਾਂ ਲੋਕਾਂ ਕਰਕੇ ਕਰੋਨਾ ਫੈਲਿਆ ਵਾ, ਤਬਲੀਗੀ ਜਮਾਤ ਨੂੰ ਇੱਕ ਅੱਡ ਕਾਲਮ ਦਿੱਤਾ ਜਾਂਦਾ ਵਾ ਕਿ ਬਿਮਾਰੀਆਂ ਦਾ ਵੀ ਵਰਗੀਕਰਨ ਕਰ ਦਿੱਤਾ ਵਾ ਅਸੀਂ ਕਿ ਮੁਸਲਿਮ ਬੰਦੇ ਨੂੰ ਆਹ ਹੋ ਗਈ ਹੈ, ਸਿੱਖ ਨੂੰ ਆਹ ਹੋ ਗਈ ਹੈ, ਹਿੰਦੂ ਨੂੰ ਆਹ ਹੋ ਗਈ ਹੈ। ਇਸ ਤਰ੍ਹਾਂ ਕਰਨਾ ਕੋਈ ਜਾਇਜ਼ ਆ? ਪਰ ਇੱਥੇ ਹੋਇਆ ਵਾ, ਆਪਾਂ ਸਾਰਿਆਂ ਨੇ ਦੇਖਿਆ। ਇਸ ਤੋਂ ਵੀ ਅੱਗੇ ਜਿਹੜੀ ਖਤਰਨਾਕ ਗੱਲ ਆ ਉਹ ਇਹ ਆ ਵੀ ਇਹਨਾਂ ਘਟਨਾਵਾਂ ਤੋਂ ਬਾਅਦ ਜਿਹੜੀਆਂ ਹਿੰਸਾ ਦੀਆਂ ਘਟਨਾਵਾਂ ਹੋਈਆਂ, ਪਥਰਾਬਾਜ਼ੀ ਦੀਆਂ ਘਟਨਾਵਾਂ ਹੋਈਆਂ, ਬਹੁਤ ਸਾਰੇ ਲੋਕ ਜਿਹੜੇ ਆ ਇਹਨਾਂ ਦਾ ਸਿਆਸੀਕਰਨ ਕਰ ਰਹੇ ਨੇ, ਇਹਨਾਂ ਉੱਤੋਂ ਸਿਆਸੀ ਰੋਟੀਆਂ ਸੇਕ ਰਹੇ ਨੇ ਜਿਹੜੀਆਂ ਕਿ ਗਲਤ ਨੇ। ਜੇਕਰ ਤੁਸੀਂ ਕਿਸੇ ਫਿਰਕਾ ਵਿਸ਼ੇਸ਼ ਦੇ ਇਲਾਕਿਆਂ 'ਚ ਜਾ ਕੇ ਹਿੰਸਾ ਕਰੋਗੇ ਜਾਂ ਗਾਲਾਂ ਕੱਢੋਗੇ ਜਾਂ ਉੱਥੇ ਉੱਚੀ ਉੱਚੀ ਗਾਣੇ ਵਜਾਓਗੇ ਤਾਂ ਮੂਹਰੋਂ ਕੀ ਰਿਐਕਟ ਹੋਏਗਾ? ਕੀ ਆ ਵਾ ਤੁਹਾਡਾ ਭਾਰਤ ਜਿਹੜੇ ਕਹਿੰਦੇ ਸੀਗੇ ਮੇਰਾ ਭਾਰਤ ਮਹਾਨ, ਮੇਰਾ ਭਾਰਤ ਬਦਲ ਰਿਹਾ ਹੈ, ਕੀ ਇੱਦਾਂ ਬਦਲ ਰਿਹਾ ਵਾ ਤੁਹਾਡਾ ਭਾਰਤ? ਕਿ 105-10 ਰੁਪਏ ਪੈਟਰੋਲ ਲੈ ਕੇ
ਤੇ ਮਸਜਿਦਾਂ ਤੇ ਚੜ੍ਹ ਕੇ ਝੰਡੇ ਲਾ ਰਿਹਾ ਵਾ। ਇਹ ਭਾਰਤ ਬਦਲੋਗੇ ਤੁਸੀਂ? ਆਪ ਦਾ ਮੈਂ ਅਫਸਰ ਕਿ ਖਾਲੀ ਹੋਏ ਖੀਸਿਆਂ ਦੇ ਵਿੱਚੋਂ ਤੁਸੀਂ ਲੋਕਾਂ ਨੂੰ ਘਰਾਂ 'ਚ ਤਾਂ ਵਾੜ ਹੀ ਦਿੱਤਾ। ਤੁਹਾਡੀ ਨੋਟਬੰਦੀ GST ਨੇ ਨਿੱਕੇ ਵਪਾਰੀਆਂ ਨੂੰ ਤਾਂ ਮਾਰ ਹੀ ਦਿੱਤਾ ਵਾ। ਕਿ ਹੁਣ ਤੁਸੀਂ ਆਪ ਦਾ ਮੈਂ ਅਫਸਰ ਆਹ ਲੱਭਦੇ ਹੋ ਕਿ ਅਫਸਰ ਹੋਰ 2024 ਦਾ ਅਸੀਂ ਤਿਆਰੀ ਕਰ ਲਈਏ। ਤੁਸੀਂ ਦੇਖੋ ਵੀ ਕਸ਼ਮੀਰ ਫਾਈਲਜ਼ ਇੱਕ ਫਿਲਮ ਆ ਜਿਹੜੀ ਕਿ ਸਿਨੇਮੇ ਦੇ ਵਿੱਚ ਲੱਗਣੀ ਚਾਹੀਦੀ ਹੈ। ਕਸ਼ਮੀਰ ਫਾਈਲਜ਼ ਦਾ ਜ਼ਿਕਰ ਧਾਰਮਿਕ ਥਾਵਾਂ 'ਤੇ ਹੋ ਰਿਹਾ ਵਾ। ਕਸ਼ਮੀਰ ਫਾਈਲਜ਼ ਦਾ ਜ਼ਿਕਰ ਸਾਡੇ ਜਿਹੜੇ ਧਰਮ ਦੇ ਲੋਕ ਆ ਉਹ ਕਰ ਰਹੇ ਆ। ਨਿਤਿਆਨੰਦ ਹੋਣੀ ਕੀ ਕਰ ਰਹੇ ਆ? ਧਰਮ ਸੰਸਦ ਲਾ ਕੇ ਕੀ ਕਰ ਰਿਹਾ? ਹਿੰਦੂ ਮਹਾਂਪੰਚਾਇਤ ਲਾ ਕੇ ਕੀ ਕਰ ਰਿਹਾ? ਕਹਿੰਦੇ ਕਸ਼ਮੀਰ ਫਿਲਮ ਦੇਖੋ। ਹਿੰਦੂਆਂ ਨੂੰ ਜ਼ਿਆਦਾ ਬੱਚੇ ਪੈਦਾ ਕਰਨੇ ਚਾਹੀਦੇ ਆ। ਪਾਲਣੇ ਕਿਹਨੇ ਆ? ਪੜ੍ਹਾਉਣੇ ਕਿਹਨੇ ਆ? ਕਿ ਤੁਹਾਡਾ ਧਿਆਨ ਸਿਰਫ ਗਿਣਤੀ ਵਧਾਉਣ ਤੱਕ ਆ? ਸੋ ਲੋਕਾਂ ਨੂੰ ਸਮਝਣਾ ਪੈਣਾ ਵਾ ਕਿ ਇਹਨਾਂ ਚੀਜ਼ਾਂ ਦਾ ਤੁਹਾਡੇ ਨਾਲ ਕੋਈ ਲਿੰਕ ਨਹੀਂ ਆ। ਤੁਹਾਡੇ ਘਰੇ ਨਿੰਬੂ 300 ਰੁਪਏ ਹੀ ਆਉਣਾ ਵਾ। ਮਾਫ ਕਰਨਾ, ਤੁਹਾਡੇ ਘਰੇ ਡੀਜ਼ਲ 100 ਰੁਪਏ ਹੀ ਆਉਣਾ ਵਾ। ਤੇ ਜਿੱਦੇ ਹੋ ਸਕਦਾ ਕੋਈ ਰੱਬ ਨਾ ਕਰੇ ਬਿਮਾਰੀ ਸ਼ਮਾਰੀ ਲੱਗ ਗਈ ਨਾ, ਹਸਪਤਾਲ 'ਚ ਆਕਸੀਜਨ ਨਹੀਂ ਮਿਲਣੀ। ਹੋਇਆ ਇੱਦਾਂ। ਯੂਪੀ ਦੇ ਹਸਪਤਾਲਾਂ ਦਾ ਕੀ ਬੁਰਾ ਹਾਲ ਸੀ। ਵਾਸ਼ਿੰਗਟਨ ਪੋਸਟ ਦੀਆਂ ਖਬਰਾਂ ਚੱਕ ਕੇ, ਨਿਊਯਾਰਕ ਟਾਈਮਜ਼ ਦੀਆਂ ਖਬਰਾਂ ਚੱਕ ਕੇ ਦੇਖ ਲਓ ਤੁਸੀਂ ਕੀ ਕੁਛ ਹੋਇਆ ਉਦੋਂ। ਗੰਗਾ ਦੇ ਵਿੱਚੋਂ ਲਾਸ਼ ਤੈਰਨ ਨੂੰ ਥਾਂ ਨਹੀਂ ਸੀਗਾ। ਜਿਹੜੇ ਅੱਜ ਗੱਲਾਂ ਕਰ ਰਹੇ ਨੇ ਕਿ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਹਾਲਾਤ ਇੱਥੋਂ ਤੱਕ ਬਣੇ ਪਏ ਨੇ, ਸਾਡੇ ਦੇਸ਼ ਦਾ ਮਾਹੌਲ ਇੱਥੇ ਤੱਕ ਕੰਜੈਸਟ ਹੋਇਆ ਪਿਆ ਵੀ ਇੱਕ ਫਲ ਨਹੀਂ ਵੇਚਣ ਦਿੱਤਾ ਜਾ ਰਿਹਾ ਮੁਸਲਮਾਨ ਨੂੰ। ਖਬਰ ਕੀ ਹੈ ਪੂਰੀ ਮੈਂ ਤੁਹਾਨੂੰ ਦੱਸਦਾ ਵਾਂ। ਕਰਨਾਟਕ, ਜਿੱਥੇ ਪਹਿਲਾਂ ਹਿਜਾਬ ਕੰਟਰੋਵਰਸੀ ਹੋ ਕੇ ਹਟੀ ਆ, ਕਰਨਾਟਕ ਦੇ ਵਿੱਚ ਜਿੱਥੇ ਹਿਜਾਬ ਕੰਟਰੋਵਰਸੀ ਹੋ ਕੇ ਹਟੀ ਆ, ਉੱਥੇ ਮੁਸਲਮਾਨ ਨੂੰ ਜਿਹੜਾ ਵਾ ਇੱਕ ਮੰਦਿਰ ਦੇ ਸਾਹਮਣੇ ਫਲ ਨਹੀਂ ਵੇਚਣ ਦਿੱਤੇ ਗਏ। ਔਰ ਉਹ BJP ਵਿਧਾਇਕ ਦਾ ਨਾਮ ਆਉਂਦਾ ਵਾ ਕਿ ਇਹਨਾਂ ਨੇ ਭੀੜ ਨੂੰ ਉਤਸ਼ਾਹਿਤ ਕੀਤਾ ਇਹਨਾਂ ਚੀਜ਼ਾਂ ਵਾਸਤੇ। ਪੂਰੀ ਘਟਨਾ ਤੁਹਾਨੂੰ ਮੈਂ ਦੱਸਦਾ ਵਾਂ ਕਿ ਕਰਨਾਟਕ ਦੇ ਧਾਰਵਾੜ ਦੇ ਇਲਾਕੇ ਦੇ ਵਿੱਚ ਮੰਦਿਰ ਆ ਜਿੱਥੇ ਰਾਮ ਸੇਨਾ ਦੇ ਵਰਕਰਾਂ ਨੇ ਮੁਸਲਿਮ ਫਲ ਜਿਹੜਾ ਵੇਚਣ ਵਾਲਾ ਬੰਦਾ ਸੀ ਉਹਦੇ ਠੇਲੇ ਦੀ ਤੋੜ ਭੰਨ ਕੀਤੀ ਆ ਤੇ ਨਾਲ ਹੀ ਉਹਦੇ ਜਿਹੜੇ ਲੱਦੇ ਫਲ ਸੀਗੇ ਉਹਨਾਂ ਨੂੰ ਸੜਕ ਦੇ ਉੱਤੇ ਸੱਟ ਕੇ ਨਸ਼ਟ ਕਰ ਦਿੱਤਾ। ਸੋ ਇਸ ਤੋਂ ਬਾਅਦ ਕੀ ਹੁੰਦਾ ਵਾ ਕਿ ਜਿਹੜਾ ਉੱਥੋਂ ਦਾ ਇਹਨਾਂ ਦਾ BJP ਦਾ ਵਿਧਾਇਕ ਆ ਉਹ ਕਹਿੰਦਾ ਵੀ ਜਿਹੜੇ ਇਹ ਲੋਕ ਆ ਇਹਨਾਂ ਨੇ ਚੰਗਾ ਕੀਤਾ। ਤੇ ਇੱਥੇ ਵੀ ਦੱਸਣਾ ਬਣਦਾ ਵਾ ਕਿ ਇਸ ਘਟਨਾ ਦੇ ਵਿੱਚ 4 ਜਿਹੜੇ ਬੰਦੇ ਆ ਪੁਲਿਸ ਨੇ ਗ੍ਰਿਫਤਾਰ ਵੀ ਕੀਤੇ ਆ। ਤੇ ਬਸਵਰਾਜ ਬਮੋਈ ਜਿਹੜੇ ਕਰਨਾਟਕ ਦੇ ਮੁੱਖ ਮੰਤਰੀ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਪਸ਼ਟ ਸੰਕੇਤ ਦਿੱਤੇ ਆ ਕਿ ਕਾਨੂੰਨ ਆਪਣੇ ਹੱਥ ਦੇ ਵਿੱਚ ਹਿੰਸਾ ਲੈਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਤੁਸੀਂ ਜਿਹੜਾ ਵਾ ਕਾਬੂ ਕਰੋ। ਤੇ ਉਸ ਤੋਂ ਬਾਅਦ ਕੀ ਆ ਵੀ ਕਰਨਾਟਕ ਦੇ ਵਿੱਚ ਪਿਛਲੇ ਦਿਨੀ ਹਿਜਾਬ ਦਾ ਮਸਲਾ ਆਉਂਦਾ ਵਾ। ਉਸ ਤੋਂ ਬਾਅਦ ਹਿੰਦੂ ਧਾਰਮਿਕ ਮੇਲਿਆਂ ਦੇ ਵਿੱਚ ਮੁਸਲਿਮ ਵਪਾਰੀਆਂ ਉੱਤੇ ਜਿਹੜੇ ਆ ਚਰਚਾ ਛੱਡਦੀ ਕਿ ਇਹਨਾਂ ਤੇ ਤੁਸੀਂ ਪਾਬੰਦੀ ਲਾ ਦਿਓ। ਉਸ ਤੋਂ ਬਾਅਦ ਆਉਂਦਾ ਵੀ ਜਿਹੜੀਆਂ ਨਵਰਾਤੇ ਚੱਲ ਰਹੇ ਆ ਇਹਨਾਂ ਦੇ ਮੌਕੇ ਜਿਹੜੇ ਫਲ ਵੇਚਣ ਵਾਲੇ ਮੁਸਲਮਾਨ ਆ ਉਹਨਾਂ ਤੋਂ ਫਲ ਨਾ ਲਓ, ਮੀਟ ਦੀਆਂ ਦੁਕਾਨਾਂ ਬੰਦ ਕਰਾ ਦਿਓ। ਸੋ ਲਾਊਡ ਸਪੀਕਰ ਬੰਦ ਕਰਾ ਦਿਓ ਮਸਜਿਦਾਂ ਦੇ ਵਿੱਚੋਂ। ਮਤਲਬ ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਕਮਾਲ ਦੀ ਗੱਲ ਹੈ। ਕਿਤੇ ਮੁਸਲਮਾਨ ਭਰਾ ਜਿਹੜਾ ਵਾ ਉਹ ਫਲ ਵੇਚ ਰਿਹਾ ਵਾ, ਐਂ ਤਾਂ ਕੱਲ੍ਹ ਨੂੰ ਤੁਸੀਂ ਆਰਮੀ 'ਚੋਂ ਕਹਿ ਦਿਓਗੇ ਮੁਸਲਮਾਨਾਂ ਨੂੰ ਕੱਢ ਦਿਓ ਜੀ ਆਰਮੀ 'ਚੋਂ। ਪਰਸੋਂ ਤੁਸੀਂ ਕਹਿ ਦਿਓਗੇ ਕਿ ਜੀ ਫਲਾਂ ਤਬਕੇ ਨੂੰ ਕੱਢ ਦਿਓ ਆਰਮੀ 'ਚੋਂ। ਇਹ ਤੋਂ ਨਹੀਂ ਅਸੀਂ ਪ੍ਰੋਟੈਕਸ਼ਨ ਕਰਾਉਣੀ। ਹਸਪਤਾਲਾਂ 'ਚ ਕਹਿ ਦਿਓਗੇ ਕਿ ਹੋਈਆਂ ਇੱਦਾਂ ਦੀਆਂ ਘਟਨਾਵਾਂ। ਅਸੀਂ ਕਿੱਧਰ ਨੂੰ ਜਾ ਰਹੇ ਹਾਂ ਔਰ ਕਿੱਧਰ ਨੂੰ ਜਿਹੜੇ ਲੋਕ ਲਿਜਾ ਰਹੇ ਆ, ਮਾਫ ਕਰਨਾ, ਅਸੀਂ ਉਹਨਾਂ ਦੇ ਨਾਲ ਖੜ ਰਹੇ ਹਾਂ ਔਰ ਆਪਣੀ ਚੁੱਪ ਦੇ ਨਾਲ ਉਹਨਾਂ ਨੂੰ ਹੋਰ ਬਲ ਦੇ ਰਹੇ ਹਾਂ। ਇਹ ਘਟਨਾਵਾਂ ਛੋਟੀਆਂ ਨਹੀਂ ਹੈ, ਇਹ ਗੱਲਾਂ ਛੋਟੀਆਂ ਨਹੀਂ ਹੈ। ਸਾਡੀ ਚੁੱਪੀ ਵੀ ਕਈ ਚੀਜ਼ਾਂ ਨੂੰ ਸਹਿਮਤੀ ਦੇ ਜਾਂਦੀ ਹੈ। ਸੋ ਚੁੱਪ ਨਹੀਂ ਕਰਨਾ ਚਾਹੀਦਾ। ਜਿੱਥੇ ਗੱਲ 2 ਫਿਰਕਿਆਂ ਦੇ ਟਕਰਾਅ ਦੇ ਵਿੱਚ ਆ ਜੇ ਉੱਥੇ ਚੁੱਪ ਨਹੀਂ ਕਰਨਾ ਚਾਹੀਦਾ। ਔਰ ਮਾਫ ਕਰਨਾ, ਮੀਡੀਆ ਨੇ ਇਹਨਾਂ ਚੀਜ਼ਾਂ ਦੇ ਉੱਤੇ ਤੇਲ ਪਾਇਆ ਵਾ। ਜਦੋਂ ਅਸੀਂ ਕਹਿਣਾ ਨਾ ਕਿ ਮੁਸਲਮਾਨ ਦਾ ਠੇਲਾ ਮੰਦਿਰ ਦੇ ਸਾਹਮਣੇ ਨਾ ਲੱਗਿਆ ਹੋਵੇ ਤੇ ਉਦੋਂ ਅਸੀਂ ਹੋ ਹਾਏ ਹਾਏ ਕਰਕੇ ਤੇ ਜਿਹੜੇ ਭਜਾਉਣ ਵਾਲੇ ਹੁੰਦੇ ਆ ਠੇਲਾ ਉਹਨਾਂ ਦੇ ਮਗਰ ਜਾਂਦੇ ਆ। ਤੇ ਇਹਦਾ ਮਤਲਬ ਆ ਅਸੀਂ ਉਹਨਾਂ ਨੂੰ ਇਨਕਰੇਜ ਕਰ ਰਹੇ ਹਾਂ। ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਭਾਈ ਤੁਸੀਂ ਚੱਕ ਦੇ ਫੱਟੇ, ਅਸੀਂ ਤੁਹਾਡੇ ਨਾਲ ਆ। ਪਿਛਲੇ 1.5-2 ਮਹੀਨੇ ਨੇ ਖਬਰਾਂ ਚੱਕ ਕੇ ਦੇਖੋ ਨਵਰਾਤਿਆਂ ਦਾ ਮੁਸਲਮਾਨਾਂ ਦੇ ਫਲਾਂ ਨਾਲ ਕੀ ਸੰਬੰਧ ਆ। ਕਸ਼ਮੀਰ ਫਾਈਲਜ਼ ਨੂੰ ਧਾਰਮਿਕ ਲੋਕ ਜਿਹੜਾ ਵਾ ਉਹ ਪ੍ਰਮੋਟ ਕਰ ਰਹੇ ਨੇ ਔਰ ਜਿਹੜੇ ਉਸ ਫਿਲਮ ਦੇ ਨਾਲ ਜੁੜੇ ਲੋਕ ਆ ਉਹ ਕਹਿ ਰਹੇ ਆ ਕਿ ਜੀ ਇਹ ਤਾਂ ਫਲਾਣੇ ਆ, JNU ਆ, ਜੇ ਆ ਵੋ ਆ। ਪਰ ਇਹ ਚੀਜ਼ਾਂ ਦਾ ਕੋਈ ਤਾਲੁਕਾਤ ਨਹੀਂ ਹੈ। ਤੁਹਾਡੇ ਜਿਹੜੇ ਸਰੋਕਾਰ ਨੇ ਉਹਨਾਂ ਦੇ ਨਾਲ ਜਿਹੜੇ ਤੁਹਾਡੇ ਜਜ਼ਬਾਤ ਜੁੜੇ ਹੋ ਸਕਦੇ ਆ, ਤੁਹਾਡੇ ਧਾਰਮਿਕ ਜਜ਼ਬਾਤ ਹੋ ਸਕਦੇ, ਪਰ ਧਰਮ ਨਿੱਜ ਆ। ਸੋ ਦੇਸ਼ ਦੇ ਮਾਹੌਲ ਨੂੰ ਸਮਝਣਾ ਚਾਹੀਦਾ ਵਾ। ਜਿਹੜੇ ਲੋਕ ਟਵਿੱਟਰਾਂ ਤੇ ਬੈਠੇ ਆ, ਮਾਫ ਕਰਨਾ, ਉਹਨਾਂ ਦੇ ਬੱਚੇ ਜਲੂਸਾਂ ਦੇ ਵਿੱਚ ਸ਼ਾਮਲ ਨਹੀਂ ਗੇ। ਤੁਸੀਂ ਇਹ ਸਮਝੋ ਕਿ ਜਲੂਸ ਜਿਹੜੇ ਕੱਢ ਰਹੇ ਆ, ਜਿਹੜੇ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਆ, ਉਹਨਾਂ ਦਾ ਇੱਕੋ ਇੱਕ ਮੰਤਵ ਸੱਤਾ ਹਾਸਲ ਕਰਨਾ ਵਾ। ਔਰ ਉਹ ਤਾਂ ਪੈਟਰੋਲ ਵੀ ਲੈ ਲੈਣਗੇ 150 ਰੁਪਏ, 125 ਰੁਪਇਆ, ਤੁਹਾਡੇ ਤੋਂ ਨਹੀਂ ਲਿਆ ਜਾਣਾ। ਔਰ ਕਦੇ ਵੀ ਉਹਨਾਂ ਚੀਜ਼ਾਂ ਨੂੰ ਪਿੱਛੇ ਜੇ ਇੱਕ ਮੀਡੀਆ ਦੇ ਨਾਲ ਤਾਲੁਕਾਤ ਰੱਖਦੀ ਬੀਬੀ ਤਿੰਗ ਕੇ ਬੋਲ ਰਹੀ ਸੀ ਇੱਕ ਸ਼ੋਰੂਮ ਦੇ ਵਿੱਚ। ਉਹ ਕਹਿੰਦੀ ਕਿ ਜੀ
ਆ ਉਰਦੂ ਦੇ ਵਿੱਚ ਕਿਉਂ ਲਿਖਿਆ ਵਾ? ਉਰਦੂ ਮਾੜੀ ਜ਼ੁਬਾਨ ਆ ਕੋਈ? ਇੰਨੀ ਨਫ਼ਰਤ ਹੋ ਗਈ ਹੈ ਤੁਹਾਨੂੰ ਉਰਦੂ ਤੋਂ। ਸੋ ਜਿਹੜਾ ਇਹ ਕਰਨਾਟਕ ਵਾਲੀ ਘਟਨਾ ਵਾ, ਇਸ ਘਟਨਾ ਦੇ ਵਿੱਚ ਭਾਜਪਾ ਵਿਧਾਇਕ ਦਾ ਨਾਂ ਬੋਲਦਾ ਵਾ ਤੇ ਸ਼ਨੀਵਾਰ ਦੀ ਇਹ ਗੱਲ ਆ। ਤੇ ਬਸਵਰਾਜ ਬੰਮੋਈ ਨੇ ਜਿਹੜਾ ਵਾ ਇਹਦਾ ਖੰਡਨ ਕੀਤਾ ਸੀਗਾ ਔਰ ਉਸ ਤੋਂ ਬਾਅਦ ਉਹ ਕਹਿੰਦੇ ਸੀਗੇ ਵੀ ਸਾਬਕਾ ਮੁੱਖ ਮੰਤਰੀ ਨੇ ਵੀ ਕਿਹਾ ਵੀ ਜਿਹੜਾ ਹਿੰਦੂ ਤੇ ਮੁਸਲਮਾਨਾਂ ਨੂੰ ਜਿਹੜਾ ਵਾ ਉਹ ਇਸ ਤਰ੍ਹਾਂ ਰਹਿਣਾ ਚਾਹੀਦਾ ਜਿਵੇਂ ਇੱਕ ਮਾਂ ਦੇ 2 ਬੱਚੇ ਰਹਿੰਦੇ ਆ ਘਰ ਦੇ ਵਿੱਚ। ਸੋ ਸਿੱਧਰਮਈਆ ਨੇ ਵੀ ਕਿਹਾ ਸੀਗਾ ਕਿ ਸ਼੍ਰੀ ਰਾਮ ਸੈਨਾ ਦੁਆਰਾ ਜਿਹੜਾ ਕੀਤਾ ਗਿਆ ਹਮਲਾ ਵਾ ਉਹ ਮੁਸਲਿਮ ਦੁਕਾਨਦਾਰਾਂ ਉੱਤੇ ਹੀ ਨਹੀਂ ਸੀਗਾ, ਬਲਕਿ ਤਰਬੂਜ ਜਿਹੜੇ ਲੋਕ ਉਗਾਉਂਦੇ ਆ, ਜਿਹੜੇ ਵੇਚਦੇ ਆ, ਉਹਨਾਂ ਤੇ ਵੀ ਸੀਗਾ। ਸੋ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਹਾਂਗੇ ਕਿ ਜੋ ਲੋਕ ਭਾਈਚਾਰਕ ਸਾਂਝ ਨੂੰ ਸੱਟ ਮਾਰਨਾ ਚਾਹੁੰਦੇ ਆ ਉਹਨਾਂ ਲੋਕਾਂ ਦੀ ਰਿਪੋਰਟਿੰਗ ਕੀਤੀ ਜਾਵੇ, ਉਹਨਾਂ ਲੋਕਾਂ ਬਾਰੇ ਤੁਹਾਨੂੰ ਦੱਸਿਆ ਜਾਵੇ, ਤੁਹਾਨੂੰ ਜਾਗਰੂਕ ਕੀਤਾ ਜਾਵੇ, ਸੋ ਦੈਟ ਕਿ ਇਹਨਾਂ ਘਟਨਾਵਾਂ ਦਾ ਜੋ ਸਿਆਸੀਕਰਨ ਹੋ ਰਿਹਾ ਵਾ ਉਹਦੇ ਉੱਤੇ ਕਾਬੂ ਪਾਇਆ ਜਾ ਸਕੇ। ਕੁਝ ਸਮੇਂ ਦੀਆਂ ਪੁਰਾਣੀਆਂ ਖਬਰਾਂ ਕੱਢੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇੱਕ ਖਾਸ ਏਜੰਡੇ ਦੇ ਤਹਿਤ, ਇੱਕ ਵਿਸ਼ੇਸ਼ ਏਜੰਡੇ ਦੇ ਤਹਿਤ, ਇੱਕ ਪਾਰਟੀ ਵਿਸ਼ੇਸ਼ ਨਾਲ ਤਾਲੁਕਾਤ ਰੱਖਦੀਆਂ ਘਟਨਾਵਾਂ ਜਿਨ੍ਹਾਂ ਨੂੰ ਇਹਨਾਂ ਤੋਂ ਬਲ ਮਿਲਦਾ ਵਾ, ਜਿਨ੍ਹਾਂ ਦਾ ਨੈਰੇਟਿਵ ਬਿਲਡ ਹੋ ਕੇ ਹੋਰ ਸਟਰੋਂਗ ਹੁੰਦਾ ਇਹਨਾਂ ਚੀਜ਼ਾਂ ਦੇ ਨਾਲ, ਉਹ ਇਹਨਾਂ ਚੀਜ਼ਾਂ ਨੂੰ ਲਗਾਤਾਰ ਵਧਾਉਂਦੇ ਰਹਿਣਗੇ। ਸੋ ਸਰਕਾਰਾਂ ਦੇ ਕੰਮ ਹੁੜਦੰਗਕਾਰੀਆਂ, ਸਰਕਾਰਾਂ ਦੇ ਕੰਮ ਤੋੜ-ਫੋੜ ਕਰਨ ਵਾਲਿਆਂ ਨੂੰ ਪ੍ਰੋਟੈਕਟ ਕਰਨਾ ਨਹੀਂ ਹੈ। ਸਰਕਾਰਾਂ ਦਾ ਕੰਮ ਅਮਨ ਕਾਨੂੰਨ ਨੂੰ ਬਰਕਰਾਰ ਰੱਖਣਾ ਵਾ। ਅਗਲੀ ਵਾਰੀ ਫੇਰ ਮਿਲਾਂਗੇ ਪੰਜਾਬੀ ਰੇਡੀਓ USA ਦੇ ਵਿੱਚ USA ਤੇ ਇੱਕ ਖਾਸ ਰਿਪੋਰਟ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ।